ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਮੋਦੀ ਸਰਕਾਰ ਦੀ ਅਗਨੀਪਥ ਸਕੀਮ ਨੇ ਅਗਨੀਵੀਰਾਂ ਨੂੰ ਮਜਬੂਰ ਕਰ ਦਿੱਤਾ ਹੈ ਕਿ ਦੇਸ਼ ਦੇ ਸਰਕਾਰੀ ਜਾਇਦਾਦਾਂ ਅਸਾਸਿਆਂ ਨੂੰ ਅੱਗ ਲਾ ਦਿੱਤੀ ਜਾਵੇ। ਹਾਲਾਂਕਿ ਇਹ ਗਲਤ ਚੀਜ਼ਾਂ ਨੇ, ਹਿੰਸਾ ਕਦੇ ਵੀ ਨਹੀਂ ਹੋਣੀ ਚਾਹੀਦੀ। ਆਪਣੀ ਮੰਗ ਹਮੇਸ਼ਾ ਸ਼ਾਂਤਪੂਰਵਕ ਤਰੀਕੇ ਦੇ ਨਾਲ, ਜਿਵੇਂ ਕਿਸਾਨੀ ਅੰਦੋਲਨ ਚੱਲਿਆ ਉਵੇਂ ਚੁੱਕਣੀ ਚਾਹੀਦੀ ਹੈ। ਪਰ ਇਹ ਸਾਰੇ ਕਸੇ ਦੇ ਕੰਡੇ ਬੀਜੇ ਨੇ ਮੋਦੀ ਸਰਕਾਰ ਨੇ। ਅੱਜ ਅਸੀਂ ਇਸੇ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਇਹਨਾਂ ਚੀਜ਼ਾਂ ਪਿੱਛੇ ਕਿਉਂ ਗੱਲਾਂ ਆ ਰਹੀਆਂ ਨੇ ਕਿ ਕਾਰਪੋਰੇਟਸ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਉੱਚ ਸਿਖਲਾਈ ਪ੍ਰਾਪਤ ਜਿਹੜੀ ਆ ਪ੍ਰਾਈਵੇਟ ਸਿਕਿਉਰਿਟੀ ਦਿੱਤੀ ਜਾਣੀ ਆ। ਬਹੁਤੇ ਲੋਕ ਤਾਂ ਇਹਨੂੰ RSS ਦੇ ਹਿੰਦੂਤਵ ਦੇ ਏਜੰਡੇ ਨਾਲ, ਹਿੰਦੂ ਰਾਸ਼ਟਰ ਦੇ ਏਜੰਡੇ ਨਾਲ ਵੀ ਜੋੜ ਕੇ ਦੇਖ ਰਹੇ ਨੇ ਕਿ ਉਧਰ ਲਿੰਕ ਕੀਤੀਆਂ ਜਾ ਰਹੀਆਂ ਨੇ ਚੀਜ਼ਾਂ। ਪਰ ਇਹਨਾਂ ਬਾਰੇ ਹਲੇ ਕਹਿਣਾ ਔਖਾ ਹੈ ਕਿਉਂਕਿ ਇਹਨਾਂ ਨੂੰ ਸਥਾਪਿਤ ਕਰਨਾ ਬਹੁਤ ਔਖਾ ਹੈ। ਇੱਕ ਥਿਊਰੀਜ਼ ਨੇ ਜਿਹੜੀਆਂ ਵੱਖ-ਵੱਖ ਐਂਗਲ ਤੋਂ ਲਈਆਂ ਜਾ ਰਹੀਆਂ ਨੇ। ਪਰ ਦੇਸ਼ ਦੇ ਹਾਲਾਤ ਕੀ ਬਣਾ ਦਿੱਤੇ ਆ ਮੋਦੀ ਸਾਹਿਬ ਦੀ ਸਰਕਾਰ ਨੇ। ਮੋਦੀ ਸਾਹਿਬ ਨੇ ਦੇਸ਼ ਦੇ ਹਾਲਾਤ ਕੀ ਬਣਾ ਦਿੱਤੇ ਆ ਇਹ ਦੱਸਦੇ ਆ ਤੁਹਾਨੂੰ। ਇਸ ਵੇਲੇ 13 ਰਾਜਾਂ ਦੇ ਵਿੱਚ ਇਹ ਰੋਸ ਮੁਜ਼ਾਹਰੇ ਹੋ ਰਹੇ ਨੇ। 2 ਦਿਨਾਂ ਦੇ ਵਿੱਚ 12 ਰੇਲ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ ਆ। 300 ਤੋਂ ਜ਼ਿਆਦਾ ਰੇਲਾਂ ਜਿਹੜੀਆਂ ਨੇ ਰੱਦ ਕਰਨੀਆਂ ਪਈਆਂ ਨੇ। 2 ਮੌਤਾਂ ਹੋ ਚੁੱਕੀਆਂ ਨੇ। 1 ਸੁਸਾਈਡ ਹੋ ਚੁੱਕਿਆ ਹਰਿਆਣੇ ਦੇ ਵਿੱਚ। ਅਗਨੀਪਥ ਸਕੀਮ ਦੇ ਵਿਰੋਧ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਹੋ ਰਹੇ ਆ ਲਗਾਤਾਰ ਤੇਜ਼ ਹੋ ਰਹੇ ਆ। ਪਰ ਪੰਜਾਬ ਦੇ ਵਿੱਚ ਵੀ, ਪਹਿਲਾਂ ਪੰਜਾਬ ਦੇ ਵਿੱਚ ਨਹੀਂ ਸੀ ਹੋ ਰਹੇ, ਹੁਣ ਪੰਜਾਬ ਦੇ ਵਿੱਚ ਵੀ ਵੱਡੀ ਪੱਧਰ 'ਤੇ ਰੋਸ ਮੁਜ਼ਾਹਰੇ ਹੋ ਰਹੇ ਆ। ਇਹ ਜਿਹੜੀ ਚੰਗਿਆਰੀ ਆ 13 ਰਾਜਾਂ ਦੇ ਵਿੱਚ ਪਹੁੰਚ ਚੁੱਕੀ ਆ। ਤੇਲੰਗਾਨਾ, UP, ਬਿਹਾਰ ਦੇ ਵਿੱਚ 12 ਰੇਲ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ ਆ। ਇੱਕ ਗੱਡੀ ਦੇ ਵਿੱਚੋਂ 40 ਜਣਿਆਂ ਨੂੰ ਬੜੀ ਮੁਸ਼ਕਿਲ ਦੇ ਨਾਲ ਕੱਢਣਾ ਪਿਆ ਸੀਗਾ ਜਦੋਂ ਅੱਗ ਲਾ ਦਿੱਤੀ ਗਈ ਸੀ। ਇਹ ਘਟਨਾ ਸਿਕੰਦਰਾਬਾਦ ਰੇਲਵੇ ਸਟੇਸ਼ਨ ਦੀ ਹੈ, ਜਿੱਥੇ 5000 ਬੰਦਾ ਇੱਕੋ ਦਮ ਰੇਲਵੇ ਸਟੇਸ਼ਨ 'ਤੇ ਦਾਖਲ ਹੋ ਗਿਆ ਸੀਗਾ ਤੇ ਉੱਥੇ ਅੱਗ ਲਾ ਦਿੱਤੀ ਗਈ ਸੀਗੀ। ਇਹਨਾਂ ਦੇ ਵਿੱਚੋਂ ਬੱਚੇ ਵੀ ਸਨ, ਉਹਨਾਂ ਨੂੰ ਬਚਾ ਲਿਆ ਗਿਆ। ਫਿਰੋਜ਼ਾਬਾਦ ਦੇ ਵਿੱਚ ਆਗਰਾ ਲਖਨਊ ਐਕਸਪ੍ਰੈਸ-ਵੇ 'ਤੇ 4 ਬੱਸਾਂ ਦੀ ਭੰਨਤੋੜ ਹੋਈ ਆ। ਤੇਲੰਗਾਨਾ ਦੇ ਵਿੱਚ ਜਦੋਂ ਰੇਲਵੇ ਸਟੇਸ਼ਨਾਂ ਨੂੰ ਅੱਗ ਲੱਗੀ ਸੀ ਤਾਂ 1 ਮੌਤ ਹੋਈ। ਬਿਹਾਰ ਦੇ ਲਖੀਸਰਾਏ ਦੇ ਵਿੱਚ 1 ਮੌਤ ਹੋਈ ਆ। ਹਰਿਆਣੇ ਦੇ ਵਿੱਚ 1 ਮੁੰਡੇ ਨੇ ਖੁਦਕੁਸ਼ੀ ਕਰ ਲਈ ਆ। ਹਰਿਆਣੇ ਦੇ ਵਿੱਚ ਮੋਬਾਈਲ ਸੇਵਾ ਠੱਪ ਕਰ ਦਿੱਤੀ ਗਈ ਆ। ਇਕੱਲੇ ਬਿਹਾਰ ਦੇ ਵਿੱਚ 10 ਰੇਲ ਗੱਡੀਆਂ ਫੂਕ ਦਿੱਤੀਆਂ ਇਹਨਾਂ ਮੁਜ਼ਾਹਰਾਕਾਰੀਆਂ ਨੇ। ਗੁੜਗਾਉਂ ਦੇ ਵਿੱਚ ਧਾਰਾ 144 ਲੱਗੀ ਹੋਈ ਆ। ਝਾਰਖੰਡ ਦੇ ਵਿੱਚ ਪਲਾਮੂ ਦੇ ਵਿੱਚ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਦੇ ਲਈ ਜਿਹੜੀਆਂ ਇਹ ਝੰਡਾ ਚੱਕ ਕੇ ਡੰਡ ਬੈਠਕਾਂ ਕੱਢੀਆਂ ਰੇਲਵੇ ਸਟੇਸ਼ਨ 'ਤੇ। ਦਿੱਲੀ ਦੇ ITA ਮੈਟਰੋ ਸਟੇਸ਼ਨ 'ਤੇ ਵਿਦਿਆਰਥੀਆਂ ਦਾ ਰੋਸ ਮੁਜ਼ਾਹਰਾ ਹੋਇਆ। ਜੰਮੂ ਕਸ਼ਮੀਰ ਦੇ ਵਿੱਚ ਵੀ ਰੋਸ ਮੁਜ਼ਾਹਰੇ ਹੋ ਰਹੇ ਨੇ। ਉੜੀਸਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ ਦੇ ਵਿੱਚ ਵੀ ਰੋਸ ਮੁਜ਼ਾਹਰੇ ਜਿਹੜੇ ਆ ਉਹ ਹੋਏ ਨੇ। ਕੁਝ ਲੋਕ ਮੋਦੀ ਦੀ ਇਸ ਸਕੀਮ ਨੂੰ RSS ਦੇ ਨਾਲ ਜੋੜ ਕੇ ਦੇਖ ਰਹੇ ਨੇ, ਕੁਝ ਲੋਕ ਹਿੰਦੂ ਰਾਸ਼ਟਰ ਦੇ ਏਜੰਡੇ ਦੇ ਨਾਲ, ਤੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਕਾਰਪੋਰੇਟ ਘਰਾਣਿਆਂ ਦੇ ਲਈ ਸਿਖਲਾਈ ਪ੍ਰਾਪਤ ਜਿਹੜੀ ਹੈ ਸਿਕਿਉਰਿਟੀ ਦੇ ਰੂਪ ਦੇ ਵਿੱਚ ਇਹ ਫੌਜ ਜਿਹੜੀ ਹੈ ਤਿਆਰ ਕੀਤੀ ਜਾਣੀ ਹੈ। ਮੋਦੀ ਸਾਹਿਬ ਜਰਾ ਹੋਸ਼ ਕਰੋ। 2 ਸਾਲਾਂ ਤੋਂ ਕਰੋਨਾ ਕਰਕੇ ਕੋਈ ਭਰਤੀ ਨਹੀਂ ਹੋਈ ਹੈ। ਮੋਦੀ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਹਿਲਾਂ ਹੀ ਕੋਵਿਡ ਕਰਕੇ ਲੋਕਾਂ ਦੇ ਰੁਜ਼ਗਾਰ ਖੁੱਸੇ ਨੇ। ਪਹਿਲਾਂ ਹੀ ਭਾਰਤ ਦੇ ਵਿੱਚ ਗਰੀਬੀ ਕਿੰਨੀ ਵਧੀ ਆ ਉਹਦੇ ਆંકੜੇ ਕੱਢ ਕੇ ਦੇਖਣੇ ਚਾਹੀਦੇ ਆ। ਇਹ ਸਕੀਮ ਬਣਾਉਣ ਤੋਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸੀਗਾ ਕਿ 4 ਸਾਲਾਂ ਬਾਅਦ ਜਿਹੜੇ 75% ਲੋਕ ਘਰਾਂ ਨੂੰ ਪਰਤਣਗੇ ਉਹ ਕੀ ਕਰਨਗੇ। ਲੋਕਾਂ ਦਾ ਗੁੱਸਾ ਜਾਇਜ਼ ਆ, ਤਰੀਕਾ ਬੇਸ਼ੱਕ ਗਲਤ ਹੋ ਸਕਦਾ ਹੈ, ਪਰ ਲੋਕਾਂ ਦੇ, ਨੌਜਵਾਨਾਂ ਦੇ ਗੁੱਸੇ ਨੂੰ ਤੁਸੀਂ ਨਜਾਇਜ਼ ਨਹੀਂ ਕਹਿ ਸਕਦੇ। ਆંકੜੇ ਚੱਕ ਕੇ ਦੇਖੋ, ਪਿਛਲੇ ਸਾਲਾਂ ਦੇ ਵਿੱਚ ਬੇਰੁਜ਼ਗਾਰੀ ਨੇ 45 ਸਾਲਾਂ ਦੇ ਰਿਕਾਰਡ ਤੋੜੇ ਨੇ। ਇਹ ਉਹੀ ਲੋਕ ਨੇ ਜਿਹੜੇ ਅੱਜ ਸੱਤਾ ਦੇ ਵਿੱਚ ਬੈਠੇ ਨੇ, ਜਿਹੜੇ 15 ਲੱਖ ਰੁਪਈਆ ਖਾਤੇ ਦੇ ਵਿੱਚ ਆਉਣ ਦੀ ਗੱਲ ਕਹਿ ਕੇ ਬਾਅਦ ਦੇ ਵਿੱਚ ਮੁੱਕਰੇ। ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ 2 ਕਰੋੜ ਨੌਕਰੀਆਂ ਪੈਦਾ ਕਰਾਂਗੇ, ਪਰ ਲੋਕਾਂ ਦੇ ਰੁਜ਼ਗਾਰ ਨੋਟਬੰਦੀ ਨੇ ਤੇ ਰਹਿੰਦੀ ਖੂਨ ਦੀ ਕਸਰ ਕਰੋਨੇ ਨੇ ਕੱਢਤੇ। ਇੱਕ ਬੇਰੁਜ਼ਗਾਰ ਜਿਹਦੇ ਮਾਂ-ਪਿਓ ਨੇ ਆਪਦੇ ਕੰਨਾਂ ਦੇ ਗਹਿਣੇ ਗੱਟੇ ਵੇਚ ਕੇ ਉਹਨੂੰ ਫੌਜ ਦੀ ਸਿਖਲਾਈ ਵਾਸਤੇ ਟ੍ਰੇਨਿੰਗ ਦਵਾਈ, ਉਹ ਬੇਰੁਜ਼ਗਾਰ ਕਿਵੇਂ ਕਹੇਗਾ ਕਿ ਮਾਂ ਮੇਰੀ ਨੌਕਰੀ 4 ਸਾਲਾਂ ਬਾਅਦ ਹੀ ਖਤਮ ਹੋ ਜਾਣੀ ਹੈ। 4 ਸਾਲਾਂ ਬਾਅਦ ਉਹ ਸੜਕ 'ਤੇ ਆ ਜਾਏਗਾ ਇੱਕ ਵਾਰ ਫਿਰ ਤੋਂ, ਕੀ ਕਰੇਗਾ ਉਹ? ਜਦ ਕਿ ਇਹਦੇ ਹੀ ਤਰਕ ਦੇ ਆਧਾਰ 'ਤੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਇਹ ਜੀ 4 ਸਾਲਾਂ ਬਾਅਦ ਹੋਰ ਕੰਮ ਕਰਨ ਲੱਗ ਪੈਣਗੇ, 12 ਲੱਖ ਰੁਪਏ ਇਹਨਾਂ ਦੇ ਖਾਤੇ 'ਚ ਆ ਜਾਊ। ਗੱਲ 12 ਲੱਖ ਰੁਪਏ ਦੀ ਨਹੀਂ ਹੈ, ਗੱਲ ਸਥਾਈ ਰੁਜ਼ਗਾਰ ਦੀ ਹੈ। ਗੱਲ ਇਕੱਲੀ ਇਹ ਨਹੀਂ ਹੈ ਕਿ ਫੌਜ ਦੇ ਵਿੱਚ ਅਗਨੀਵੀਰ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਆ। ਉਹ ਵਿਚਾਰੇ ਆਪਦੇ ਫਿਊਚਰ ਨੂੰ ਲੈ ਕੇ ਚਿੰਤਤ ਨੇ ਕਿ 23 ਸਾਲ ਤੁਸੀਂ ਉਮਰ ਹੱਦ ਕਰਤੀ ਆ, 27 ਸਾਲਾਂ ਬਾਅਦ ਆ ਕੇ ਤਾਂ ਫਿਰ ਰੁਜ਼ਗਾਰ ਲੱਭਣਾ ਪਊ ਨਾ 75% ਲੋਕਾਂ ਨੂੰ, ਜਿਨ੍ਹਾਂ ਨੂੰ ਤੁਸੀਂ ਨਹੀਂ ਰੱਖੋਗੇ। ਸੋ ਅੱਜ ਦੇਸ਼ ਦੇ ਨੌਜਵਾਨ ਦੀ ਗੱਲ ਕੇਂਦਰ ਸਰਕਾਰ ਨੂੰ ਸੁਣ ਲੈਣੀ ਚਾਹੀਦੀ ਆ। ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ ਸਬਕਾ ਸਾਥ ਸਬਕਾ ਵਿਕਾਸ ਲੈ ਕੇ ਨਾਲ ਚੱਲਾਂਗੇ, ਪਰ ਅੱਜ ਉਹ ਕਿੱਥੇ ਗਏ ਨੇ ਵਾਅਦੇ? ਅੱਜ ਕਿਉਂ ਮੋਦੀ ਸਾਹਿਬ ਤੁਹਾਡੇ 'ਤੇ ਸ਼ੱਕ ਕੀਤਾ ਜਾ ਰਿਹਾ ਕਿ ਇਹ ਜਿਹੜੀਆਂ ਤੁਸੀਂ 4 ਸਾਲਾਂ ਵਾਲਾ ਜਿਹੜਾ ਨਵਾਂ ਪੈਟਰਨ ਲਿਆਂਦਾ ਇਹਦੇ ਤਹਿਤ ਤੁਸੀਂ ਨੌਜਵਾਨਾਂ ਨੂੰ ਕੁਝ ਟਾਈਮ ਦੇ ਲਈ ਸਿਖਲਾਈ ਦੇ ਕੇ, ਉਹਨਾਂ ਨੂੰ ਹਥਿਆਰਬੰਦ ਕਰਕੇ ਸਿਖਲਾਈ ਦੇ ਕੇ
ਤੇ ਉਹ ਬਾਅਦ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਉਹ ਪ੍ਰਾਈਵੇਟ ਸਿਕਿਉਰਿਟੀ ਲਈ ਉਹਨਾਂ ਨੂੰ ਵਰਤੋਂ ਹੋਗੀ। ਕਿਉਂ, ਕਿੱਥੋਂ ਗੱਲਾਂ ਨਿਕਲ ਕੇ ਆ ਰਹੀਆਂ ਨੇ? ਕਿਉਂ ਲੋਕ ਤੁਹਾਨੂੰ ਡਾਊਟ ਫੁੱਲ ਨਿਗਾਹ ਨਾਲ ਦੇਖਦੇ ਨੇ? ਕਿਸਾਨੀ ਤੋਂ ਬਾਅਦ ਆ ਜਵਾਨੀ ਤੇ ਦੂਜਾ ਹੱਲਾ ਵਾ ਤੁਹਾਡਾ। ਕਿਸਾਨ ਤਾਂ ਹਜ਼ਾਰ ਜਿਹੜਾ ਵਾ ਉਹ ਵਿਪਤਾ ਝੱਲ ਕੇ ਸਾਲ ਭਰ ਸੜਕਾਂ ਤੇ ਬਹਿ ਕੇ ਕੱਟ ਗਿਆ, ਪਰ ਕੀ ਤੁਹਾਡੀ ਤਿਆਰੀ ਹੈ ਅੱਜ ਜਵਾਨ ਦਾ ਸਾਹਮਣਾ ਕਰਨ ਦੇ ਲਈ? ਉਹਦੇ 'ਚ ਜਿਹੜਾ ਗੁੱਸਾ ਵਾ ਉਹ ਅੱਜ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਵਾ, ਤੁਹਾਡੇ ਭਾਜਪਾ ਵਿਧਾਇਕਾਂ, ਉਪ ਮੁੱਖ ਮੰਤਰੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਦੇਸ਼ ਦਾ ਯੂਥ। ਤੁਸੀਂ ਸੜਕ ਤੇ ਲਿਆਂਦਾ ਵਾ ਸਾਰਾ ਕੁਝ, ਇਹਦੇ ਜ਼ਿੰਮੇਵਾਰ ਤੁਸੀਂ ਖੁਦ ਹੋ। ਔਰ ਕਿਤੇ ਨਾ ਕਿਤੇ ਯੂਥ ਵੀ ਹੈ ਜਿਹੜਾ ਕਹਿੰਦਾ ਸੀ ਮੋਦੀ ਹੈ ਤਾਂ ਮੁਮਕਿਨ ਹੈ। ਜੇ ਮੁਮਕਿਨ ਹੈ ਤਾਂ ਫਿਰ ਕਰ ਲਓ ਜੌਬ, ਕੌਣ ਰੋਕਦਾ ਵਾ? ਸੋ ਇਹਨਾਂ ਚੀਜ਼ਾਂ ਦੇ ਜਵਾਬ ਮੋਦੀ ਸਰਕਾਰ ਨੂੰ ਦੇਣੇ ਚਾਹੀਦੇ ਆ ਕਿ ਅੱਜ ਆ ਥਿਊਰੀਜ਼ ਤੁਸੀਂ ਮਹਿਜ 4 ਸਾਲਾਂ ਲਈ ਨੌਕਰੀ ਘਟਾਈ ਆ, ਨੌਕਰੀ ਜਿਹੜੀ ਆ ਕੀਤੀ ਆ, ਤੇ ਤੁਹਾਡੇ ਇਸੇ ਬਿਆਨ ਦੇ ਨਾਲ ਲੋਕ ਇਸੇ ਜਿਹੜਾ ਬਿਆਨ ਆ ਉਹਨੂੰ ਵੱਖ-ਵੱਖ ਥਿਊਰੀਜ਼ ਦੇ ਨਾਲ ਦੇਖ ਰਹੇ ਨੇ। ਕਿਉਂ ਇਹ ਨੌਬਤ ਕਿਉਂ ਆਈ ਆ? ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲੇ ਟਾਈਮ ਨਹੀਂ ਹੈ ਕਿ ਉਹ ਨੌਜਵਾਨਾਂ ਦੀ ਇਸ ਵਿਪਤਾ ਨੂੰ ਐਡਰੈਸ ਕਰੇ? ਕਿ ਦੇਸ਼ ਦੇ ਗ੍ਰਹਿ ਮੰਤਰੀ ਕੋਲੇ ਕੋਈ ਟਾਈਮ ਨਹੀਂ ਹੈ ਕਿ ਨੌਜਵਾਨਾਂ ਦੀ ਵਿਪਤਾ ਨੂੰ ਐਡਰੈਸ ਕਰੇ? ਇਹ ਤਾਂ ਕਹਿੰਦੇ ਸੀਗੇ ਕਿ ਅਸੀਂ ਆਪਦਾ ਵਿੱਚ ਅਫਸਰ ਕਰਨਾ। ਆਹ ਤੁਹਾਡਾ ਆਪਦਾ ਦੇ ਵਿੱਚ ਅਫਸਰ ਆ। ਇਹੋ ਜਿਹੇ ਆਪਦਾ ਵਾਲੇ ਜਿਹੜੇ ਆ ਤੁਸੀਂ ਮੌਕੇ ਪੈਦਾ ਕਰਕੇ ਤੇ ਇਹਦੇ ਚੋਂ ਵਿੱਚੋਂ ਅਫਸਰ ਕੱਢੋਗੇ? ਕੀ ਅਫਸਰ ਕੱਢੋਗੇ ਤੁਸੀਂ? ਸੋ ਟੋਟਲੀ ਆ ਜਿਹੜਾ ਸਿਸਟਮ ਆ ਕਲੈਪਸ ਕਰਨ ਦੇ ਨੇੜੇ ਆ। ਟੋਟਲੀ ਆ ਜਿਹੜਾ ਫੇਲੀਅਰ ਆ ਗਵਰਨਮੈਂਟ ਦਾ। ਔਰ ਗਵਰਨਮੈਂਟ ਇਹਨਾਂ ਚੀਜ਼ਾਂ ਨੂੰ, ਮੋਦੀ ਸਾਹਿਬ ਚੰਗੀ ਤਰ੍ਹਾਂ ਛਪਾਉਣ ਦੇ ਮਾਹਰ ਨੇ। ਇਹਨਾਂ ਚੀਜ਼ਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਢੱਕ ਲਿਆ ਜਾਵੇਗਾ, ਪਰ ਇਹ ਚੀਜ਼ਾਂ ਢੱਕਣ ਵਾਲੀਆਂ ਨਹੀਂ ਹੈ। ਹਰੇਕ ਨੌਜਵਾਨ ਦੀ ਇਹ ਉਮੀਦ ਹੁੰਦੀ ਆ, ਹਰੇਕ ਨੌਜਵਾਨ ਦੀ ਅੱਜ ਲੋੜ ਹੈ ਸਥਾਈ ਰੁਜ਼ਗਾਰ। ਔਰ ਸਥਾਈ ਰੁਜ਼ਗਾਰ ਦੇਣ ਦੀ ਬਜਾਏ ਤੁਸੀਂ ਉਹਨੂੰ ਰੁਜ਼ਗਾਰ ਕਰਕੇ ਵੀ ਉਹਦਾ ਸ਼ੋਸ਼ਣ ਕਰ ਰਹੇ ਹੋ। ਪਹਿਲਾਂ ਹੀ ਜਿਹੜੇ ਫੌਜੀ ਆ ਉਹ 1 ਰੈਂਕ 1 ਪੈਨਸ਼ਨ ਦੇ ਲਈ ਜਦੋਜਹਿਦ ਕਰ ਰਹੇ ਨੇ, ਤੇ ਤੁਸੀਂ ਕੋਈ ਰੈਂਕ ਕੋਈ ਪੈਨਸ਼ਨ ਨਹੀਂ ਹੈ। ਔਰ ਅੱਜ ਕਿਉਂ ਚੀਜ਼ਾਂ ਨੂੰ ਜੋੜਿਆ ਜਾ ਰਿਹਾ ਹੈ ਤੁਹਾਡੀਆਂ ਜਿਹੜੇ ਹਿਡਨ ਏਜੰਡਾਜ਼ ਨੇ ਉਹਨਾਂ ਦੇ ਨਾਲ? ਸੋ ਅੱਜ ਲੋੜ ਆ ਦੇਸ਼ ਦੀ ਸਰਕਾਰ ਦੇਸ਼ ਦੇ ਨੌਜਵਾਨ ਦੀ ਗੱਲ ਸੁਣੇ। ਅੱਜ ਲੋੜ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਨੌਜਵਾਨ ਦੀ ਗੱਲ ਸੁਣ ਕੇ ਉਹਦੇ ਇਸ ਸੰਕਟ ਦਾ ਹੱਲ ਕਰਨ। 4 ਸਾਲਾਂ ਲਈ ਨੌਕਰੀ ਥੋੜ੍ਹੋ ਕਿਸੇ ਨੂੰ ਚਾਹੀਦੀ ਹੈ। ਲੋਕ ਟੈਕਸ ਪੇਅਰਸ ਨੇ, ਲੋਕ ਦੇਸ਼ ਦੇ ਭਾਗਯ ਵਿਦਾਤਾ ਨੇ, ਦੇਸ਼ ਦੀ ਜਿਹੜੀ ਕਿਸਮਤ ਲਿਖਣ ਵਾਲੇ ਲੋਕ ਹੁੰਦੇ ਨੇ, ਆਮ ਲੋਕ, ਦੇਸ਼ ਨੂੰ ਚਲਾਉਣ ਵਾਲੇ ਹੁੰਦੇ ਨੇ ਆਮ ਲੋਕ। ਇਹ ਛੋਟੇ ਰੁਜ਼ਗਾਰ, ਛੋਟੇ ਕੰਮਕਾਰ, ਇਹ ਸਾਰੇ ਦੇਸ਼ ਦੀ GDP ਨੂੰ ਚਲਾਉਂਦੇ ਨੇ ਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ। ਮੋਦੀ ਸਾਹਿਬ ਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਚੰਗੀ ਲੱਗੀ ਰਿਪੋਰਟ ਤਾਂ ਸ਼ੇਅਰ ਜ਼ਰੂਰ ਕਰ ਦਿਓ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।